ਅਗਲੀ ਗੱਲ ਕਰਦੇ ਹਾਂ ਟੈਕਸਸ ਵੱਲ ਨੂੰ ਵੱਧਦੇ ਹਾਂ ਹਰਜੋਤ ਸਿੰਘ ਜੀ। ਉੱਥੇ ਇਸ ਟਾਈਮ ਤਬਾਹੀ ਦੇ ਮੰਜ਼ਰ ਬਣੇ ਪਏ ਆ। ਵਾਈਲਡ ਫਾਇਰਸ ਜਿਹੜੀਆਂ ਆ ਉਸ ਨਾਲ ਸਿਚੁਏਸ਼ਨ ਬਹੁਤ ਜ਼ਿਆਦਾ ਮਾੜੀ ਬਣੀ ਪਈ ਆ। ਡਿਜ਼ਾਸਟਰ ਡੈਕਲੇਰੇਸ਼ਨ ਉੱਥੇ ਐਲਾਨਿਆ ਗਿਆ ਆ। ਨਿਊਕਲੀਅਰ ਪਲਾਂਟ ਨੂੰ ਵੀ ਪਾਰਸ਼ਲੀ ਇਵੈਕੂਏਟ ਕਰਨਾ ਪਿਆ ਆ। ਟੈਕਸਸ ਦੇ ਜਿਹੜਾ ਪੈਨ ਹੈਂਡਲ ਇਲਾਕਾ ਆ ਉੱਥੇ ਇਹ ਜਿਹੜੀਆਂ ਅੱਗਾਂ ਆ ਉਹਨਾਂ ਨੇ ਕੋਹਰਾਮ ਮਚਾਇਆ। 2 ਵਰੇ ਪਹਿਲਾਂ ਇਸ ਮਹੀਨੇ 'ਚ ਹਰਜੋਤ ਸਿੰਘ ਜੀ ਠੰਡ ਦੇ ਨਾਲ 50 ਤੋਂ ਵੱਧ ਲੋਕ 2-3 ਸਾਲ ਪਹਿਲਾਂ ਟੈਕਸਸ 'ਚ ਮਰੇ ਸੀ ਤੇ ਇਸ ਮੌਕੇ ਟੈਕਸਸ ਦੇ ਵਿੱਚ ਵਾਈਲਡ ਫਾਇਰਸ ਫਰਵਰੀ ਦੇ ਮਹੀਨੇ ਦੇ ਵਿੱਚ ਉਸ ਨੇ ਹੜਕੰਪ ਜਿਹੜਾ ਉਹ ਮਚਾਇਆ। 60 ਕਾਉਂਟੀਜ਼ ਦੇ ਵਿੱਚ ਗਵਰਨਰ ਗ੍ਰੈਗ ਐਬਟ ਆ ਉਹਨਾਂ ਦੇ ਦੁਆਰਾ ਡਿਜ਼ਾਸਟਰ ਡੈਕਲੇਰੇਸ਼ਨ ਕੱਲ ਜਿਹੜਾ ਆ ਉਹ ਐਲਾਨਿਆ ਗਿਆ ਆ। ਥਰੂ ਆਊਟ ਸਟੇਟ ਕਹਿੰਦੇ ਵੀ ਵਾਈਲਡ ਫਾਇਰ ਐਕਟੀਵਿਟੀ ਚੱਲ ਰਹੀ ਹੈਗੀ ਆ। ਅਕਸਰ ਆਪਾਂ ਦੇਖਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਬਹੁਤ ਲੱਗਦੀਆਂ ਆ ਤੇ ਇਹ ਪਿਛਲੇ ਕੁਝ ਸਾਲਾਂ ਤੋਂ ਚਲੋ ਰੱਬ ਦੀ ਮਿਹਰ ਨਾਲ ਬਚਾ ਰਿਹਾ ਆ, ਪਰ ਇਸ ਵਾਰ ਇਹ ਜਿਹੜਾ ਕੁਦਰਤੀ ਕਰੋਪੀ ਆ ਉਹ ਟੈਕਸਸ ਵਿੱਚ ਦੇਖਣ ਨੂੰ ਮਿਲ ਰਹੀ ਆ। ਟੈਕਸਸ A&M ਫੋਰੈਸਟ ਸਰਵਿਸ ਉਹਨਾਂ ਨੇ ਦੱਸਿਆ ਵੀ ਹੁਣ ਤੱਕ ਉਹ 13 ਵੱਖ-ਵੱਖ ਅੱਗਾਂ ਨੂੰ ਕੱਲੇ ਸੋਮਵਾਰ ਹੀ ਉਸ ਨੂੰ ਰਿਸਪੌਂਡ ਕਰ ਚੁੱਕੇ ਆ ਤੇ ਜਿਹੜਾ ਮੰਗਲਵਾਰ ਦਾ ਦਿਨ ਸੀ ਉਸ ਦਿਨ ਵੀ ਵਾਈਲਡ ਫਾਇਰ ਐਕਟੀਵਿਟੀ ਬਹੁਤ ਤੇਜ਼ ਰਹੀ ਆ। ਸਮੋਕ ਹਾਊਸ ਕ੍ਰੀਕ ਫਾਇਰ ਜਿਹੜੀ ਹਚਿਨਸਨ ਕਾਉਂਟੀ 'ਚ ਆ ਉਸ ਨੇ ਹੁਣ ਤੱਕ 5 ਲੱਖ ਏਕੜ ਉਹ ਤਬਾਹ ਕਰ ਦਿੱਤੇ ਆ ਤੇ 0% ਕੰਟੇਨਡ ਆ। ਉਧਰ 60 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਦੇ ਨਾਲ 20 ਫੁੱਟ ਉੱਚੇ ਜਿਹੜੇ ਘਾਹ ਆ ਉਸ ਨੂੰ ਅੱਗ ਜਿਹੜੀ ਪੈ ਰਹੀ ਆ ਤੇ ਲਗਾਤਾਰ ਮਿੰਟਾਂ ਸਕਿੰਟਾਂ 'ਚ ਘੰਟਿਆਂ ਦੇ ਵਿੱਚ ਅੱਗ ਕਈ ਏਕੜ ਦੇ ਵਿੱਚ ਫੈਲ ਰਹੀ ਆ। ਫ੍ਰਿਚ ਇਲਾਕੇ ਦੇ ਵਿੱਚ ਹੁਣ ਤੱਕ 40 ਘਰ ਜਿਹੜੇ ਤਬਾਹ ਹੋ ਚੁੱਕੇ ਆ ਹਚਿਨਸਨ ਤੇ ਮੂਰ ਕਾਉਂਟੀਜ਼ ਦੇ ਅੰਡਰ ਤੇ ਕਈ ਇਲਾਕੇ ਸ਼ਹਿਰ ਦੇ ਉਹਨਾਂ ਨੂੰ ਇਵੈਕੂਏਟ ਖਾਲੀ ਵੀ ਕਰਵਾਉਣਾ ਪਿਆ ਹੈਗਾ ਆ। ਐਬਟ ਹੁਣਾਂ ਨੇ ਇਹ ਚੇਤਾਵਨੀ ਦਿੱਤੀ ਆ ਵੀ ਇਹ ਜਿਹੜੀਆਂ ਵਾਈਲਡ ਫਾਇਰਸ ਆ ਇਹ ਜੰਗਲੀ ਅੱਗਾਂ ਆ ਹੋਰ ਵੀ ਜ਼ਿਆਦਾ ਵਧਣਗੀਆਂ। ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਹਾਈ ਰਹਿਣ ਵਾਲਾ ਆ ਉੱਥੇ ਤੇ ਕੰਡੀਸ਼ਨਸ ਹਵਾਵਾਂ ਵਾਲੀਆਂ ਰਹਿਣਗੀਆਂ ਜਿਸ ਨਾਲ ਅੱਗ ਹੋਰ ਵੀ ਜ਼ਿਆਦਾ ਫੈਲ ਸਕਦੀ ਆ। ਉਹਨਾਂ ਨੇ ਨਾਲ ਹੀ ਬੇਨਤੀ ਕੀਤੀ ਟੈਕਸਸ ਦੇ ਰਹਿਣ ਵਾਲਿਆਂ ਨੂੰ ਵੀ ਭਾਈ ਜਿਹੜੀਆਂ ਤੁਹਾਡੀਆਂ ਐਕਟੀਵਿਟੀਜ਼ ਆ ਜਿਹਦੇ ਨਾਲ ਕਿਤੇ ਚੰਗਿਆੜੇ ਪੈਣ ਉਹ ਐਕਟੀਵਿਟੀਜ਼ ਨੂੰ ਥੋੜਾ ਲਿਮਿਟ ਕਰੋ ਤੇ ਵੱਧ ਤੋਂ ਵੱਧ ਪ੍ਰੀਕਾਸ਼ਨਸ ਲਓ ਇਹਨਾਂ ਅੱਗਾਂ ਤੋਂ ਬਚਣ ਦੇ ਲਈ। ਜੀ ਬਿਲਕੁਲ। ਜੋ ਆਫੀਸ਼ੀਅਲਸ ਆ ਉਹਨਾਂ ਨੇ ਨਿਊਕਲੀਅਰ ਸਿਕਿਉਰਿਟੀ LLC ਜੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਨਿਊਕਲੀਅਰ ਪਲਾਂਟ ਐਮਰੀਲੋ ਦੇ ਵਿੱਚ ਹੈਗਾ ਆ ਉਸ ਦਾ ਆਪਰੇਸ਼ਨ ਜੋ ਉਹ ਚੱਲਦਾ ਸੀ ਉਹ ਬੰਦ ਕਰ ਦਿੱਤਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਆਫੀਸ਼ੀਅਲਸ ਇਹ ਵੀ ਕਹਿ ਰਹੇ ਆ ਵੀ ਜਿੰਨੇ ਵੀ ਵੈਪਨਸ ਹੈਗੇ ਆ ਤੇ ਸਪੈਸ਼ਲ ਮਟੀਰੀਅਲ ਆ ਇੱਥੇ ਯੂਜ਼ ਕੀਤਾ ਜਾਂਦਾ ਆ ਉਹ ਸੇਫ ਆ ਤੇ ਅਨਅਫੈਕਟਡ ਹੈਗਾ ਆ। ਉਹਦੇ ਸੰਬੰਧ ਦੇ ਵਿੱਚ ਅੱਜ ਸ਼ਾਮ ਨੂੰ ਉਹ ਪ੍ਰੈਸ ਕਾਨਫਰੰਸ ਕਰਕੇ ਅਪਡੇਟ ਕਰਨਗੇ। ਆਪਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰੋਤੇ ਟੈਕਸਸ ਦੇ ਵਿੱਚ ਰਹਿੰਦੇ ਹੈਗੇ ਆ ਸੁਣਦੇ ਆ ਪੰਜਾਬੀ ਰੇਡੀਓ USA ਨੂੰ। ਤੁਹਾਡੇ ਕੋਲ ਲੋਕਲੀ ਜੇ ਕੋਈ ਅਪਡੇਟ ਹੋਈ ਇਹਦੇ ਬਾਰੇ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੈਗੇ। ਇਹਦੇ ਵਿੱਚ ਹਰਜੋਤ ਸਿੰਘ ਜੀ ਅਪਡੇਟ ਕਰਦੇ ਜੀ ਉੱਥੇ ਇੱਕ ਸ਼ਹਿਰ ਦਾ ਨਾਂ ਆ ਕੈਨੇਡੀਅਨ। ਕਹਿੰਦੇ ਸੈਂਕੜੇ ਘਰ ਸੜ ਕੇ ਤਬਾਹ ਹੋ ਚੁੱਕੇ ਆ। ਸੈਟੇਲਾਈਟ ਇਮੇਜ ਦੇ ਵਿੱਚ ਅੱਗ ਬਲਦੀ ਹੋਈ ਜਿਹੜੀ ਟੈਕਸਸ ਦੇ ਵਿੱਚ ਨਜ਼ਰ ਆ ਰਹੀ ਆ। ਸੈਟੇਲਾਈਟ ਤੋਂ ਵੀ ਅੱਗ ਇਕੱਲਾ ਧੂੰਆਂ ਹੀ ਨਹੀਂ ਅੱਗ ਬਲਦੀ ਹੋਈ ਵੀ ਜਿਹੜੀ ਉਹ ਨਜ਼ਰ ਆ ਰਹੀ ਆ। ਕਹਿੰਦੇ ਕੈਨੇਡੀਅਨ ਜਿਹੜਾ ਇਹ ਟਾਊਨ ਆ ਅੱਧਾ ਟਾਊਨ ਉਸ ਨੂੰ ਇਵੈਕੂਏਟ ਕੀਤਾ ਗਿਆ ਆ। ਕਈਆਂ ਨੂੰ ਸ਼ੈਲਟਰ ਇਨ ਪਲੇਸ ਦੇ ਵਿੱਚ ਰੱਖਣਾ ਪਿਆ ਆ ਤੇ ਹਵਾ ਦਾ ਰੁੱਖ ਲਗਾਤਾਰ ਬਦਲਣ ਕਰਕੇ ਅੱਗ ਕਈ ਥਾਵਾਂ ਵੱਲ ਨੂੰ ਕਈ ਪਾਸਿਆਂ ਵੱਲ ਨੂੰ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਆ ਤੇ ਕਹਿੰਦੇ ਜਿਹੜੇ ਫਸਟ ਰਿਸਪੌਂਡਰਸ ਨੂੰ ਉਸ ਦੇ ਉੱਤੇ ਸ਼ਿਫਟਿੰਗ ਵਿੰਡਸ ਆ ਜਿਹੜੀਆਂ ਲਗਾਤਾਰ ਹਵਾ ਦਾ ਰੁੱਖ ਬਦਲ ਰਿਹਾ ਆ ਉਹਦੇ ਨਾਲ ਬੜੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਹੈਗੀ ਆ। ਸੋ ਤੇਜ਼ ਹਵਾਵਾਂ ਇਹ ਸਾਰੀਆਂ ਚੀਜ਼ਾਂ ਫਾਇਰ ਫਾਈਟਰਸ ਕਹਿੰਦੇ ਵੀ ਫਰੰਟ ਲਾਈਨਸ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇਹਨਾਂ ਹੀ ਦਿਨਾਂ ਦੇ ਵਿੱਚ ਕਹਿਰ ਦੀ ਠੰਡ ਪੈ ਰਹੀ ਸੀ। ਕੁਛ ਵਰੇ ਪਹਿਲਾਂ ਬਰਫ਼ ਪੈ ਰਹੀ ਸੀ ਲੋਕ ਉਦੋਂ ਵੀ ਮਰ ਰਹੇ ਸੀਗੇ ਤੇ ਹੁਣ ਜਿਹੜਾ ਆ ਇਹ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋ ਰਿਹਾ ਆ ਅੱਗਾਂ ਦੇ ਕਰਕੇ ਤੇ ਕਹਿੰਦੇ ਵੀ ਗਰਮੈਸ਼ ਹੋਰ ਜ਼ਿਆਦਾ ਵਧਣੀ ਆ ਤੇ ਕਿਤੇ ਨਾ ਕਿਤੇ ਇਹ ਫੇਰ ਉਂਗਲ ਕਲਾਈਮੇਟ ਚੇਂਜ ਵੱਲ ਨੂੰ ਜਿਹੜੀ ਆ ਉਹ ਵੱਧ ਰਹੀ ਆ। ਸੋ ਕਹਿੰਦੇ ਵੀ ਫਾਇਰ ਫਾਈਟਰਸ ਇਸ ਟਾਈਮ ਫਰੰਟ ਲਾਈਨ ਦੇ ਉੱਤੇ ਆ ਕਲਾਈਮੇਟ ਚੇਂਜ ਨੂੰ ਜਿਹੜਾ ਉਹ ਲੈ ਕੇ ਵੀ ਤੇ ਕਹਿੰਦੇ ਵੀ ਜਿਹੜੀਆਂ ਕੰਡੀਸ਼ਨਸ ਆ ਜੇ ਫਾਇਰ ਫਾਈਟਰਸ ਦੇ ਪੱਖ ਵਿੱਚ ਜਿਹੜੀਆਂ ਉਹ ਨਹੀਂ ਆ ਰਹੀਆਂ। ਵੈਡਨਸਡੇ ਨੂੰ ਟੈਂਪਰੇਚਰਸ ਹਾਈ ਰਹਿਣੇ ਆ। ਥਰਸਡੇ ਨੂੰ ਮੀਂਹ ਤੇ ਜਿਹੜਾ ਸਨੋ ਆ
ਉਹ ਥੋੜੀ ਰਾਹਤ ਲਿਆ ਸਕਦਾ ਆ ਤੇ ਫਰਾਈਡੇ ਤੋਂ ਲੈ ਕੇ ਵੀਕਐਂਡ ਤੱਕ ਫਿਰ ਜਿਹੜਾ ਟੈਂਪਰੇਚਰ ਆ ਉੱਥੇ ਵਧਣਾ ਆ ਤੇ ਤੇਜ਼ ਹਵਾਵਾਂ ਹੋਣਗੀਆਂ, ਜਿਸ ਨਾਲ ਇਸ ਟਾਈਮ ਉਹ ਹੋਰ ਵੀ ਜ਼ਿਆਦਾ ਜਿਹੜੀਆਂ ਅੱਗਾਂ ਫੇਰ ਭਖ ਸਕਦੀਆਂ ਆ। ਇਸ ਟਾਈਮ ਸਭ ਤੋਂ ਵੱਡੀ ਅੱਗ ਉੱਥੇ ਈਸਟ ਮਰੀਲੋ ਕੰਪਲੈਕਸ ਫਾਇਰ ਹੁਣ ਤੱਕ ਰਹੀ ਆ 2006 ਦੀ, ਜਿਸ ਨੇ 9 ਲੱਖ ਏਕੜ ਸਾੜਿਆ ਸੀ, ਤੇ ਹੁਣ ਜਿਹੜੀ ਸਮੋਕ ਹਾਊਸ ਕ੍ਰੀਕ ਫਾਇਰ ਆ ਇਸ ਟਾਈਮ ਜੋ ਚੱਲ ਰਹੀ ਆ ਉਹ 5 ਲੱਖ ਏਕੜ ਤੋਂ ਪਾਰ ਹੋ ਚੁੱਕੀ ਹੈ। ਜੀ ਬਿਲਕੁਲ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜੋ ਬਿਜਲੀ ਆ ਉਹ ਕੱਟ ਕੀਤੀ ਗਈ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਜੀਓਪੀ ਦੇ ਲੀਡਰਸ ਆ ਉਹ ਆਪਟਿਮਿਸਟਿਕ ਆ, ਕਹਿੰਦੇ ਪਈ ਗਵਰਨਮੈਂਟ ਸ਼ਟ ਡਾਊਨ ਨੂੰ ਲੈ ਕੇ, ਕਿਉਂਕਿ ਇਹ ਇੱਕ ਬਹੁਤ ਵੱਡਾ ਇਸ਼ੂ ਆ। ਜੇ ਕੋਈ ਡੀਲ ਨਾ ਬਣੀ ਤੇ ਫੈਡਰਲ ਗਵਰਨਮੈਂਟ ਦੇ ਕਈ ਆਫਿਸਸ ਇਸ ਸ਼ੁੱਕਰਵਾਰ ਰਾਤ ਨੂੰ ਬੰਦ ਹੋ ਸਕਦੇ ਹੈਗੇ ਆ। ਹਾਊਸ ਸਪੀਕਰ ਮਾਈਕ ਜੌਨਸਨ, ਉਹਨਾਂ ਦੇ ਉੱਤੇ ਹੁਣ ਇਹ ਬਹੁਤ ਵੱਡਾ ਪ੍ਰੈਸ਼ਰ ਆ। ਪਹਿਲਾਂ ਤਾਂ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਸੀਗੇ ਕੈਬਨ ਮਕਾਰਥੀ ਹੁਣੀ, ਉਹਨਾਂ ਨੂੰ ਤਾਂ ਤੋੜ ਦਿੱਤਾ ਸੀ ਉਹਨਾਂ ਨੇ ਹਾਊਸ ਸਪੀਕਰ ਤੋਂ, ਹੁਣ ਆਪ ਆ, ਤੇ ਹੁਣ ਜਿਹੜੇ ਹਾਰਡ ਰਾਈਟ ਰਿਪਬਲਿਕਨ ਆ ਉਹਨਾਂ ਦੇ ਨਾਲ ਕਿੱਦਾਂ ਡੀਲ ਬਣਾਉਣੀ ਆ, ਇਹ ਇੱਕ ਬਹੁਤ ਔਖਾ ਬਣਿਆ ਹੋਇਆ ਨਿਊਯਾਰਕ ਟਾਈਮ ਦੇ ਮੁਤਾਬਕ। ਤੇ ਯੂਐਸ ਕਾਂਗਰਸ ਦੀ ਇੰਨੀ ਬੁਰੀ ਪੋਜੀਸ਼ਨ ਆ ਅਮਰੀਕਾ ਦੇ ਵਿੱਚ। ਅੱਜ ਜੋ ਰੇਟਿੰਗ ਆਈ ਹੈਗੀ ਆ 12% ਦੀ ਰੇਟਿੰਗ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਿਰਫ 12% ਲੋਕ ਕਹਿੰਦੇ ਆ ਵੀ ਜਿਹੜੀ ਯੂਐਸ ਕਾਂਗਰਸ ਦੇ ਵਿੱਚ ਲੋਕ ਹੈਗੇ ਆ, ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੈਗੇ ਆ, ਉਹ ਸਹੀ ਜੌਬ ਕਰ ਰਹੇ। ਸੋ ਐਡਾ ਬੁਰਾ ਹਾਲ ਜਿਹੜਾ ਆ ਯੂਐਸ ਕਾਂਗਰਸ ਦਾ ਹੋਇਆ ਪਿਆ।